ਕਿ ਭਾਰਤ ਦਾ ਨਜ਼ਰੀਆ ਪਹਿਲੇ ਦਿਨ ਤੋਂ ਇਹੀ ਨਹੀਂ ਕਿ ਪਾਕਿਸਤਾਨ ਪ੍ਰਤੀ, ਜੇ ਭਾਰਤ ਦੇ ਸਾਰੇ ਹੀ ਨੇਬਰ ਦੇਖੋ ਜੀ, ਇੱਕ ਭੂਟਾਨ ਨੂੰ ਛੱਡ ਕੇ ਉਹਨਾਂ ਨਾਲ ਵੀ ਇਹਨਾਂ ਦੀ ਤਲਖੀ ਹੈ। ਹੁਣ ਈਵਨ ਮਾਲਦੀਵਸ ਦੇ ਵਿੱਚ ਵੀ ਚੈਲੰਜ ਹੋ ਰਹੇ ਨੇ। ਮਾਲਦੀਵ 'ਚ ਇਹਨਾਂ ਨੇ ਆਪਣਾ ਸਾਰਿਆਂ ਦੇ ਨਾਲ 2014 ਦੇ ਵਿੱਚ ਸਾਰਕ ਬਾਡੀ ਦੀ ਮੀਟਿੰਗ ਲਾਸਟ ਜਿਹੜੀ ਹੁਣ ਤੱਕ ਹੁੰਦੀ ਹੈ 7 ਸਾਲ ਪਹਿਲਾਂ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ, ਕਾਠਮੰਡੂ 'ਚ ਹੋਈ ਔਰ ਇਹ ਹਰ 2 ਸਾਲ ਬਾਅਦ ਸਮਿਟ ਹੁੰਦੀ ਸੀ ਔਰ ਕਾਠਮੰਡੂ ਦੀ ਮੀਟਿੰਗ 'ਚ ਇਹ ਫੈਸਲਾ ਕਰ ਲਿਆ ਜਾਂਦਾ ਕਿ ਜੀ ਉਸ ਤੋਂ ਅੱਗੇ ਕਿੱਥੇ ਹੋਏਗੀ। 2016 ਦੇ ਵਿੱਚ ਇਹ ਫੈਸਲਾ ਹੋਇਆ ਕਿ ਇਹ ਇਸਲਾਮਾਬਾਦ 'ਚ ਹੋਏਗੀ। ਇੰਡੀਅਨ ਏਜੰਸੀਆਂ ਨੇ ਆਪਣੀ ਖੇਡ ਖੇਡਦਿਆਂ ਕਦੇ ਉੜੀ ਦੇ ਉੱਤੇ ਹਮਲੇ ਦੀ ਆੜ 'ਚ, ਕਦੇ ਪਠਾਨਕੋਟ ਤੇ ਹਮਲੇ ਦੀ ਆੜ 'ਚ, ਔਰ ਇਸ ਸਾਰੇ ਨੂੰ ਉਹਨਾਂ ਨੇ ਮੁੜ ਕੇ, ਕਿਉਂਕਿ ਇਸਲਾਮਾਬਾਦ 'ਚ ਹੋਣੀ ਹੈ, ਪਾਕਿਸਤਾਨ ਨੂੰ ਇੰਪੋਰਟੈਂਸ ਨਾ ਮਿਲੇ, ਸਾਰਕ ਦੇ ਥੱਲੇ ਇਹਦਾ ਬਿਲਕੁਲ ਫੂਕ ਕੱਢਣ ਦੀ ਲਾਈਨ ਉਹਨਾਂ ਨੇ ਇੰਡੀਆ ਨੇ ਰੱਖ ਲਈ ਐਜ਼ ਏ ਸਪੋਇਲਰ, ਔਰ ਇਹ ਨਹੀਂ ਹੋਣ ਦਿੱਤੀ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 8 ਸਾਊਥ ਏਸ਼ੀਆਈ ਦੇਸ਼ਾਂ ਦੀ ਸੰਸਥਾ ਸਾਰਕ ਦੇ ਸੈਕਟਰੀ ਜਨਰਲ 4 ਰੋਜ਼ਾ ਪਾਕਿਸਤਾਨ ਦੌਰੇ ਤੇ ਜਾ ਰਹੇ ਹਨ ਔਰ ਭਾਰਤ ਦੇ ਵਿਰੋਧੀ ਸਟੈਂਡ ਦੇ ਕਾਰਨ 2014 ਤੋਂ ਸਾਰਕ ਦੀ ਕੋਈ ਕਾਨਫਰੰਸ ਨਹੀਂ ਹੋ ਸਕੀ ਔਰ 2016 ਵਿੱਚ ਇਹ ਕਾਨਫਰੰਸ ਇਸਲਾਮਾਬਾਦ ਵਿੱਚ ਹੋਣੀ ਸੀ, ਪਰ ਭਾਰਤ ਨੇ ਪਾਕਿਸਤਾਨ ਤੇ ਦਹਿਸ਼ਤਗਰਦੀ ਦਾ ਇਲਜ਼ਾਮ ਲਗਾ ਕੇ ਕਾਨਫਰੰਸ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਸੋ ਕੀ ਵਰਾ 2022 ਵਿੱਚ ਇਸਲਾਮਾਬਾਦ ਵਿੱਚ ਸਾਰਕ ਕਾਨਫਰੰਸ ਹੋ ਸਕੇਗੀ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੇ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਯੂਨਾਈਟਿਡ ਨੇਸ਼ਨਸ ਦੀ ਹੋਂਦ ਸੈਕੰਡ ਵਰਲਡ ਵਾਰ ਤੋਂ ਬਾਅਦ ਅਹਿਮੀਅਤ ਵਾਲੀ ਹੋ ਗਈ, ਪਰ ਇਸ ਗੱਲ ਦਾ ਧਿਆਨ ਰਿਹਾ ਕਿ ਜਿਵੇਂ ਨਿਊਯਾਰਕ ਦੇ ਵਿੱਚ ਅਸੀਂ ਬੈਠੇ ਹਾਂ, ਇੱਥੇ ਇਹਨਾਂ ਦਾ ਹੈੱਡਕੁਆਰਟਰ ਹੈ, ਅਦਰ ਦੈਨ ਕਿ ਸਾਲ ਦੇ ਵਿੱਚ ਇੱਕ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ ਜਿਹਦੇ 'ਚ ਸਾਰੇ ਮੁਲਕਾਂ ਦੇ ਹੈੱਡ ਆਫ ਸਟੇਟ ਜਾਂ ਫੋਰਨ ਮਿਨਿਸਟਰ ਆਉਂਦੇ ਨੇ, ਆਪਣੀਆਂ ਆਪਣੀਆਂ ਤਕਰੀਰਾਂ ਕਰਕੇ ਚਲੇ ਜਾਂਦੇ ਨੇ। ਹੋਰ ਤਾਂ ਕੋਈ ਜਿਹੜਾ ਉਹਨਾਂ ਦੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਅੱਡ-ਅੱਡ ਅੱਗੋਂ ਵਿੰਗ ਨੇ, ਕੋਈ ਫੂਡ ਪ੍ਰੋਗਰਾਮ ਹੈ, ਕੋਈ ਪੋਲੀਓ ਵੈਕਸੀਨੇਸ਼ਨ ਹੈ, ਉਹ ਆਪਣੇ ਤੌਰ ਤੇ ਕੰਮ ਕਰਦੇ ਨੇ। ਯੂਨੀਸੈਫ ਹੈ ਜਾਂ ਉਹਨਾਂ ਦਾ ਹਿਊਮਨ ਰਾਈਟਸ ਚੈਪਟਰ ਜਨੀਵਾ 'ਚ ਬੈਠਾ ਹੈ। ਅਦਰ ਦੈਨ ਦੈਟ ਤਾਂ ਕੋਈ ਹੋਰ ਵਰਲਡ ਪੋਲੀਟਿਕਸ ਦੇ ਉੱਤੇ ਜਾਂ ਜਿਹੜਾ ਵਪਾਰਕ ਲੈਵਲ ਦੇ ਉੱਤੇ ਕੋਈ ਕੋਆਰਡੀਨੇਸ਼ਨ ਤਾਂ ਦੇ ਵਿੱਚ ਤਾਂ UN ਦਾ ਕੋਈ ਰੋਲ ਨਹੀਂ ਹੈ। ਲੇਕਿਨ ਇਸ ਜਦੋਂ ਇੱਕ ਨੈਟਵਰਕ ਗਲੋਬਲ ਬਣਿਆ ਔਰ ਉਸ ਤੋਂ ਬਾਅਦ ਜਦੋਂ ਟ੍ਰੇਡ ਲੈਵਲ ਦੇ ਉੱਤੇ ਜਿਹੜੀਆਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਦੂਸਰੇ ਜਿਹੜੇ ਨੇ ਸਮਝੌਤੇ ਹੋਏ, ਉਹਦੇ 'ਚ ਹਰ ਖਿੱਤੇ ਦੇ ਮੁਲਕਾਂ ਨੇ ਆਪਣੇ ਵਪਾਰਕ ਹਿੱਤਾਂ ਲਈ ਆਪਣੇ ਆਪਣੇ ਜਿਹੜੀ ਹੈ ਕਮਿਊਨੀਕੇਸ਼ਨ ਲੈਵਲ ਨੂੰ ਵਧਾਉਣ ਲਈ ਔਰ ਦੁਸ਼ਮਣੀ ਘਟਾਉਣ ਦੇ ਲਈ ਰੀਜਨਲ ਬਾਡੀਜ਼ ਬਣਾਈਆਂ। ਜ਼ਾਹਰ ਹੈ ਯੂਰਪੀਅਨ ਯੂਨੀਅਨ ਤਾਂ ਆਪਣੇ ਆਪ 'ਚ ਇੱਕ ਕਨਸਟੀਟਿਊਸ਼ਨਲ ਬਾਡੀ ਬਣੀ, ਇਕੱਲੀ ਉਹ ਯੂਰਪੀਅਨ ਯੂਨੀਅਨ ਨਹੀਂ ਹੈ, ਯੂਰਪੀਅਨ ਪਾਰਲੀਮੈਂਟ ਹੈ, ਯੂਰਪੀਅਨ ਸੁਪਰੀਮ ਕੋਰਟ ਹੈ। ਕਿ ਯੂਰਪ ਵਾਲਿਆਂ ਨੂੰ ਸਮਝ ਆਈ 2 ਵਰਲਡ ਵਾਰ ਤਾਂ ਉਹਨਾਂ ਨੇ ਹੀ ਲੜੇ ਕਿ ਬਈ ਸਾਨੂੰ ਆਪਸ ਦੇ ਵਿੱਚ ਟੂਗੈਦਰਨੈਸ ਚਾਹੀਦੀ ਹੈ। ਵੱਖਰੀ ਗੱਲ ਹੈ ਕਿ ਬ੍ਰਿਟਨ ਨੇ 2020 'ਚ ਬ੍ਰੈਕਸਿਟ ਰਾਹੀਂ ਉਹ ਬਾਹਰ ਨਿਕਲ ਗਿਆ, ਪਰ ਇਹ ਇੱਕ ਸਾਂਝ ਦੀ ਗੱਲ ਸੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਚਾਈਨਾ ਦੇ ਵਿੱਚ ਖਾਸ ਤੌਰ 'ਤੇ ਈਸਟ, ਜਦੋਂ ਅਸੀਂ ਸਾਊਥ ਈਸਟ ਉਸ ਖਿੱਤੇ ਨੂੰ ਦੇਖਦੇ ਹਾਂ ਏਸ਼ੀਆ ਦੇ ਵਿੱਚ, ਅਤੇ ਉਹਦੇ 'ਚ ਬਾਡੀਜ਼ ਏਸ਼ੀਆਨ ਜਾਂ ਓਵਰਆਲ ਉਹ ਇੱਕ ਆਸੀਆਨ ਵੀ ਉਹਨੂੰ ਕਿਹਾ ਜਾਂਦਾ ਹੈ, ਉਹ ਹੋਂਦ ਦੇ ਵਿੱਚ ਆਈ। ਇਸੇ ਤਰ੍ਹਾਂ ਬ੍ਰਿਕਸ ਦੇ ਥੱਲੇ ਬੇਸ਼ੱਕ ਉਹ ਬਹੁਤ ਸਾਰੀ ਫੰਕਸ਼ਨਲ ਨਹੀਂ ਹੋ ਸਕੀ, ਲੇਕਿਨ ਇਹ ਐਸਪਾਇਰਿੰਗ 5 ਕੰਟਰੀਜ਼ ਸੀ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ ਜਿਹੜੇ UN ਦੇ ਵਿੱਚ ਚਾਹੁੰਦੇ ਸੀ, ਉਹ ਵੀ ਇੱਕ ਬਣ ਕੇ ਰਹਿ ਗਈ। ਲੇਕਿਨ ਜਦੋਂ ਸਾਡੇ ਸਾਊਥ ਏਸ਼ੀਆ ਦੇ ਹਵਾਲੇ ਨਾਲ ਸਾਰਕ ਹੋਣ ਦੇ ਵਿੱਚ ਆਉਂਦੀ ਹੈ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ, ਇਹ ਇੱਕ ਹੋਪ ਸੀ ਕਿ ਸਾਊਥ ਏਸ਼ੀਆ ਜਿਹਦੇ 'ਚ ਜੇ ਕਹਿਣਾ ਹੋਏ ਕਿ 1 ਬਿਲੀਅਨ 400 ਮਿਲੀਅਨ ਲੋਕ ਭਾਰਤ 'ਚ ਰਹਿੰਦੇ ਨੇ, ਇਸ ਤੋਂ ਜ਼ਿਆਦਾ ਚਾਈਨਾ 'ਚ ਨੇ, ਫਿਰ ਤੁਸੀਂ 220 ਮਿਲੀਅਨ ਬੰਗਲਾਦੇਸ਼, ਪਾਕਿਸਤਾਨ, ਔਰ ਇਹ ਤੁਸੀਂ ਦੇਖੋ ਤੇ ਦੁਨੀਆ ਦਾ ਤੁਹਾਨੂੰ ਉੱਥੇ ਕਿ ਲੱਗ ਜਾਂਦਾ ਹੈ ਜੇ ਇਹਨਾਂ ਸਾਰਿਆਂ ਨੂੰ ਮਿਲਾ ਲਿਆ ਜਾਏ ਹਰ ਤੀਸਰਾ ਬੰਦਾ ਜਿਹੜਾ ਉਹ ਸਾਊਥ ਏਸ਼ੀਆ 'ਚ ਹੈ ਦੁਨੀਆ 'ਚ। ਸੋ ਇਹਨਾਂ ਦੀ ਕੋਆਪਰੇਸ਼ਨ ਹੋਣਾ, ਨੇੜੇ ਹੋਣਾ, ਵਪਾਰਕ ਸੰਬੰਧ, ਔਰ ਬਿਗਨਿੰਗ ਚੰਗੀ ਹੋਈ ਕਿ ਸਾਰਕ ਬਣ ਗਿਆ। ਪਾਸਪੋਰਟ ਵੀ ਜਿਹਦੇ ਕੋਲ ਸਾਰਕ ਦੇ ਥੱਲੇ ਜਿਹੜੇ ਨੇ ਉਹਨਾਂ ਦਾ ਮੀਡੀਆ ਵੀ ਜਿਹੜਾ ਸੀ ਉਹ ਸੈਫਮਾ ਬਣ ਗਿਆ। ਉਹਦੇ 'ਚ ਵੱਖਰੀ ਗੱਲ ਹੈ ਕਿ ਉਹ ਅਰੂਸਾ ਆਲਮ ਨੇ ਉਹਦਾ ਫਾਇਦਾ ਚੁੱਕਿਆ, ਕੈਪਟਨ ਅਮਰਿੰਦਰ ਨੂੰ ਮਿਲਣਾ ਸੌਖਾ ਹੋ ਗਿਆ ਉਹਦੇ ਥੱਲੇ। ਲੇਕਿਨ
ਓਵਰਆਲ ਇਹ ਇੱਕ ਮੌਕਾ ਸੀ ਜਿਹਦੇ ਥੱਲੇ ਸਾਊਥ ਏਸ਼ੀਆ ਦੇ ਮੁਲਕ ਉਵੇਂ ਹੀ ਜਿਵੇਂ ਯੂਰਪ ਜਾਂ ਸਾਊਥ ਅਮਰੀਕਾ ਜਾਂ ਰੈਸਟ ਆਫ ਜਿਹੜਾ ਏਸ਼ੀਆ ਦੇ ਵਿੱਚ ਕੰਟਰੀਜ਼ ਇੱਕ ਦੂਜੇ ਦੇ ਨਾਲ ਤਾਵਨ ਕਰ ਰਹੇ ਸੀ ਕਰਦੇ। ਲੇਕਿਨ ਕਿਉਂਕਿ ਭਾਰਤ ਦਾ ਨਜ਼ਰੀਆ ਪਹਿਲੇ ਦਿਨ ਤੋਂ ਇਹੀ ਨਹੀਂ ਕਿ ਪਾਕਿਸਤਾਨ ਪ੍ਰਤੀ, ਜੇ ਭਾਰਤ ਦੇ ਸਾਰੇ ਹੀ ਨੇਬਰ ਦੇਖੋ ਇੱਕ ਭੂਟਾਨ ਨੂੰ ਛੱਡ ਕੇ ਉਹਨਾਂ ਨਾਲ ਵੀ ਇਹਨਾਂ ਦੀ ਤਲਖੀ ਹੈ। ਹੁਣ ਈਵਨ ਮਾਲਦੀਵਸ ਦੇ ਵਿੱਚ ਵੀ ਚੈਲੰਜ ਹੋ ਰਹੇ ਨੇ, ਮਾਲਦੀਵ 'ਚ ਇਹਨਾਂ ਨੇ ਆਪਣਾ ਸਾਰਿਆਂ ਦੇ ਨਾਲ, ਔਰ ਇਹ ਸਾਰੇ ਹੀ ਮੁਲਕ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਮਾਲਦੀਵਸ, ਭੂਟਾਨ, ਨੇਪਾਲ ਔਰ ਅਫਗਾਨਿਸਤਾਨ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੀ। ਇਹ ਸਾਰੇ ਦੇ ਵਿੱਚ 8 ਮੁਲਕਾਂ ਦੀ ਬਾਡੀ ਜਿਹੜੀ ਬਹੁਤ ਕੁਝ ਕਰਨ ਦੇ ਸਮਰੱਥ ਸੀ ਔਰ ਇੱਕ ਚੰਗਾ ਇਸ ਦਾ ਰੁਝਾਨ ਸੀ। ਲੇਕਿਨ ਕਿਵੇਂ ਭਾਰਤ ਨੇ ਇਹਨੂੰ ਡਿਸਟਰੋਏ ਕੀਤਾ। 2014 ਦੇ ਵਿੱਚ ਸਾਰਕ ਬਾਡੀ ਦੀ ਮੀਟਿੰਗ ਲਾਸਟ ਜਿਹੜੀ ਹੁਣ ਤੱਕ ਹੁੰਦੀ ਹੈ, 7 ਸਾਲ ਪਹਿਲਾਂ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ, ਇਹ ਕਾਠਮੰਡੂ 'ਚ ਹੋਈ ਔਰ ਇਹ ਹਰ 2 ਸਾਲ ਬਾਅਦ ਸਮਿਟ ਹੁੰਦੀ ਸੀ ਔਰ ਕਾਠਮੰਡੂ ਦੀ ਮੀਟਿੰਗ 'ਚ ਇਹ ਫੈਸਲਾ ਕਰ ਲਿਆ ਜਾਂਦਾ ਕਿ ਜੀ ਉਸ ਤੋਂ ਅੱਗੇ ਕਿੱਥੇ ਹੋਏਗੀ। 2016 ਦੇ ਵਿੱਚ ਇਹ ਫੈਸਲਾ ਹੋਇਆ ਕਿ ਇਹ ਇਸਲਾਮਾਬਾਦ 'ਚ ਹੋਏਗੀ। ਪਰ ਫਿਰ ਕਿਵੇਂ ਇੰਡੀਅਨ ਏਜੰਸੀਆਂ ਨੇ ਆਪਣੀ ਖੇਡ ਖੇਡਦਿਆਂ ਕਦੇ ਉੜੀ ਦੇ ਉੱਤੇ ਹਮਲੇ ਦੀ ਆੜ 'ਚ, ਕਦੇ ਪਠਾਨਕੋਟ ਤੇ ਹਮਲੇ ਦੀ ਆੜ 'ਚ, ਔਰ ਇਸ ਸਾਰੇ ਨੂੰ ਉਹਨਾਂ ਨੇ ਮੁੜ ਕੇ, ਕਿਉਂਕਿ ਇਸਲਾਮਾਬਾਦ 'ਚ ਹੋਣੀ ਹੈ, ਪਾਕਿਸਤਾਨ ਨੂੰ ਇੰਪੋਰਟੈਂਸ ਨਾ ਮਿਲੇ, ਸਾਰਕ ਦੇ ਥੱਲੇ ਇਹਦਾ ਬਿਲਕੁਲ ਫੂਕ ਕੱਢਣ ਦੀ ਲਾਈਨ ਉਹਨਾਂ ਨੇ ਇੰਡੀਆ ਨੇ ਰੱਖ ਲਈ ਐਜ਼ ਏ ਸਪੋਇਲਰ, ਔਰ ਇਹ ਨਹੀਂ ਹੋਣ ਦਿੱਤੀ ਗਈ ਹੁਣ। ਔਰ ਇਹ ਹੈ ਕਿ ਵੀ ਇਹਦੇ ਬਾਵਜੂਦ ਕਿ ਕਿਤੇ ਨਹੀਂ ਹੋਈ, ਜਿਹੜੀ ਸ੍ਰੀਲੰਕਾ, ਕਿਉਂਕਿ ਇਹਦੀ ਜਿਹੜੀ ਚੇਅਰਮੈਨਸ਼ਿਪ ਹੈ ਜਾਂ ਜਿਹਨੂੰ ਸੈਕਟਰੀ ਜਨਰਲ ਕਹਿੰਦੇ ਨੇ, ਜਿਹਨੇ ਹਰ ਸਮਿਟ ਨੂੰ ਕੋਆਰਡੀਨੇਟ ਕਰਨਾ, ਉਹ ਰੋਟੇਸ਼ਨ ਵਾਈਜ਼ ਹੁੰਦੀ ਹੈ। ਔਰ ਹੁਣ ਜਿਹੜਾ ਪ੍ਰੈਜ਼ੈਂਟਲੀ ਸੈਕਟਰੀ ਜਨਰਲ ਹੈ ਸਾਰਕ ਦਾ, ਉਹ ਮਿਸਟਰ ਐਸਾਲਾ ਰੂਵਾਨ ਵੀਰਾਖੂਨ, ਇਹ ਸ੍ਰੀਲੰਕਾ ਨੇ। ਹਾਲਾਂ ਅਨਫੋਰਚੂਨੇਟਲੀ ਜਿਹੜੀ ਘਟਨਾ ਜਿਹੜੀ ਸਿਆਲਕੋਟ ਦੇ ਵਿੱਚ ਹੋਈ, ਸ੍ਰੀਲੰਕਨ ਮੈਨੇਜਰ ਦੀ ਲਿੰਚਿੰਗ, ਉਸ ਤੋਂ ਬਾਅਦ ਲੱਗਦਾ ਸੀ ਕਿ ਵੀ ਥੋੜੀ ਬਿਟਰਨੈਸ ਵੀ ਹੋਈ ਹੈ। ਲੇਕਿਨ ਸ੍ਰੀਲੰਕਾ ਨਾਲ ਪਾਕਿਸਤਾਨ ਦੇ ਬਹੁਤ ਕੋਜ਼ੀ ਰਿਲੇਸ਼ਨਸ਼ਿਪ ਰਹੀ ਹੈ, ਇਕੱਲਾ ਕ੍ਰਿਕਟ ਤੱਕ ਨਹੀਂ। ਉਹਨਾਂ ਨੇ ਜਿਵੇਂ, ਕਿਉਂਕਿ ਜੇ ਭਾਰਤ ਨੇ ਲਿਟੇ ਨੂੰ ਖੜਾ ਕਰਕੇ ਸ੍ਰੀਲੰਕਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਪਾਕਿਸਤਾਨ ਸ੍ਰੀਲੰਕਨ ਸਿਸਟਮ ਦੇ ਨਾਲ ਖਲੋਤਾ ਹੈ। ਔਰ ਹੁਣ ਜਿਹੜੀ ਇੱਕ ਪੋਜ਼ਿਟਿਵਿਟੀ ਦੀ ਖਬਰ ਹੈ, ਹਾਲਾਂ ਇਹ ਦੇਖਣਾ ਹੋਏਗਾ ਕਿ ਭਾਰਤ ਜਿਹੜਾ ਇੱਕ ਸਪੋਇਲਰ ਹੈ, ਇਹਨੂੰ ਕਿਵੇਂ ਸਪੋਇਲ ਕਰੇਗਾ ਅੱਗੋਂ, ਕਿ ਇਹ ਜਿਹੜੇ ਸੈਕਟਰੀ ਜਨਰਲ ਨੇ ਸਾਰਕ ਦੇ ਮਿਸਟਰ ਜਨਰਲ ਐਸਾਲਾ ਰੂਵਾਨ ਵੀਕਰੋਨ, ਇਹ 4 ਰੋਜ਼ਾ ਪਾਕਿਸਤਾਨ ਦੌਰੇ ਤੇ 22 ਦਸੰਬਰ ਤੋਂ 26 ਦਸੰਬਰ ਤੱਕ ਪਾਕਿਸਤਾਨ ਜਾ ਰਹੇ ਨੇ। ਕਿਉਂਕਿ ਜਿਵੇਂ ਮੈਂ ਕਿਹਾ ਕਿ ਅਗਲੀ ਜਿਹੜੀ ਹੋਏਗੀ, ਕਿਉਂਕਿ 2016 ਦੇ ਵਿੱਚ ਇਸਲਾਮਾਬਾਦ 'ਚ ਹੀ ਹੋਣੀ ਸੀ, ਉਸ ਤੋਂ ਬਾਅਦ ਹੋਈ ਨਹੀਂ। ਹੁਣ ਵੀ ਜੇ ਹੋਏਗੀ 2022 'ਚ ਤੇ ਇਸਲਾਮਾਬਾਦ 'ਚ ਹੋਏਗੀ। ਔਰ ਇਹ ਸੈਕਟਰੀ ਜਨਰਲ ਜਿਹੜੇ ਨੇ 4 ਰੋਜ਼ਾ ਦੌਰੇ ਤੇ ਪਾਕਿਸਤਾਨ ਜਾ ਰਹੇ ਨੇ, ਜਿੱਥੇ ਉਹ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਫੋਰਨ ਮਿਨਿਸਟਰ ਪਾਕਿਸਤਾਨ, ਉਹਨਾਂ ਨੂੰ ਵੀ ਮਿਲਣਗੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ, the visit is an opportunity to reiterate Pakistan's commitment to objectives and principles of SAARC, share our perspective and various aspects of cooperation with SAARC, and highlight Pakistan's effort for promotion of peace, security and development in the region। ਇਹ ਫੋਰਨ ਆਫਿਸ ਨੇ ਕਿਹਾ ਵੀ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਹਾਂ ਔਰ ਅਸੀਂ ਵੈਲਕਮ ਕਰਦੇ ਹਾਂ ਇਸ ਸਾਰੀ ਵਿਜ਼ਿਟ ਨੂੰ। ਔਰ ਇਸ ਸਾਰੇ ਦੇ ਚੱਲਦੇ ਹਾਂ, ਜਿਵੇਂ ਮੈਂ ਐਕਸਪਲੇਨ ਕੀਤਾ ਹੀ ਹੈ ਕਿ ਵੀ ਇਹਨਾਂ ਨੇ, ਇੰਡੀਆ ਨੇ 2016 ਦੀ ਸਮਿਟ ਨਹੀਂ ਹੋਣ ਦਿੱਤੀ, ਬਹਾਨਾ ਬਣਾ ਕੇ ਉੜੀ ਹਮਲੇ ਦਾ ਜੰਮੂ ਕਸ਼ਮੀਰ 'ਚ ਕਿ ਵੀ ਹਮਲਾ ਹੋ ਗਿਆ। ਔਰ ਹੁਣ ਇਹ ਦੇਖਣਾ ਹੋਏਗਾ ਕਿ ਵੀ ਜਿਹੜੇ ਮਿਸਟਰ ਵਿਰਾਕੂਨ ਨੇ, ਸ੍ਰੀਲੰਕਨ ਡਿਪਲੋਮੈਟ ਨੇ, ਔਰ ਇਹ ਸੈਕਟਰੀ ਜਨਰਲ ਸਾਰਕ ਦੇ ਬਣੇ ਨੇ ਮਾਰਚ 2021 ਦੇ ਵਿੱਚ, ਇਹ 14ਵੇਂ ਸੈਕਟਰੀ ਜਨਰਲ ਨੇ ਸਾਰਕ ਦੇ। ਸੋ ਹੋਪਫੁਲੀ ਇੰਡੀਆ ਇਸ ਵਾਰ ਅਗੇਨ ਸਪੋਇਲ ਸਪੋਰਟ ਜਿਹੜਾ ਉਹ ਨਹੀਂ ਰੋਲ ਪਲੇ ਕਰੇਗਾ। ਔਰ ਜੇ ਇਸਲਾਮਾਬਾਦ 'ਚ ਹੁੰਦੀ ਹੈ ਕਾਨਫਰੰਸ, ਅਲਟੀਮੇਟਲੀ ਭਾਰਤ ਨੂੰ ਆਪਣੀ ਔਕਾਤ ਦਾ ਅਹਿਸਾਸ ਹੋਣਾ ਚਾਹੀਦਾ ਹੈ। ਔਰ ਇਹ ਗੱਲ ਜਿਹੜੀ ਇਸ ਫੋਕ ਵਿਜ਼ਡਮ ਦੇ ਵਿੱਚ ਅਕਸਰ ਕਹੀ ਜਾਂਦੀ ਹੈ ਕਿ ਰਿਸ਼ਤੇਦਾਰ ਤੁਹਾਡਾ ਜਿਹੜਾ ਦੂਰ ਬੈਠਾ ਹੈ ਉਹ ਤਾਂ ਪਹੁੰਚਦਿਆਂ ਪਹੁੰਚੇਗਾ, ਤੁਹਾਡਾ ਗੁਆਂਢੀ ਹੀ, ਜਿਹਨੂੰ ਹਮਸਾਇਆ ਕਿਹਾ ਜਾਂਦਾ ਹੈ, ਉਹ ਉਹਦੇ ਨਾਲ ਹਮੇਸ਼ਾ ਬਣਾ ਕੇ ਰੱਖੋ। ਔਰ ਇਹੀ ਕਾਰਨ ਹੈ ਵੀ ਜੇ ਕ੍ਰਿਸਚੀਅਨਿਟੀ ਨੇ ਵੀ ਕਿਹਾ ਲਵ ਦਾਈ ਨੇਬਰ, ਤੇ ਇਹ ਵੀ ਪਤਾ ਹੈ ਕਿ ਵੀ ਗੁਆਂਢੀ ਕਈ ਵਾਰੀ ਆਪਸ ਖੈਬੜਦੇ ਵੀ ਨੇ, ਲੇਕਿਨ ਜੇ ਉਹਨਾਂ ਨੇ ਈਵਨ ਜਦੋਂ ਅਸੀਂ ਲਵ ਐਵਰੀਬਡੀ ਕਹਿੰਦੇ ਹਾਂ
ਤੇ ਨੇਬਰ ਦੀ ਇੰਪੋਰਟੈਂਸ ਨੂੰ ਦੱਸਿਆ ਸੀ ਤੇ ਜੇ ਭਾਰਤ ਬੰਦੇ ਦਾ ਪੁੱਤ ਬਣ ਕੇ ਵਿਦਨ ਦਾ ਕੰਟਰੀ ਜੋ ਉਹਨਾਂ ਨੇ ਕਸ਼ਮੀਰ 'ਚ ਕੀਤਾ ਹੈ ਉਹਨੂੰ ਅਨਡੂ ਕਰੇ, ਉਹਨਾਂ ਦੀਆਂ ਐਸਪੀਰੇਸ਼ਨਸ ਦੇ ਮੁਤਾਬਕ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਦੇ ਮੁਤਾਬਕ ਹੱਲ ਕਰੇ ਮਸਲੇ ਦਾ, ਖਾਲਿਸਤਾਨ ਦੇ ਮਸਲੇ ਦਾ ਹੱਲ ਕਰੇ, ਨਾਰਥ ਈਸਟ ਦਾ ਕਰੇ, ਇਹਦੇ ਬਾਵਜੂਦ ਵੀ ਬੜਾ ਵੱਡਾ ਦੇਸ਼ ਇਹਨਾਂ ਦੇ ਕੋਲ ਬਚ ਜਾਂਦਾ ਹੈ। ਜੇ ਇਹ ਬੰਦੇ ਦੇ ਪੁੱਤ ਬਣਨਗੇ ਤੇ ਫਿਰ ਤਾਂ ਜਿਹੜਾ ਗੰਗਾ ਜਮਨਾ ਬੈਲਟ ਹੈ ਉਹ ਘੱਟੋ ਘੱਟ ਇਹਨਾਂ ਦੀ ਹੈ, ਕਿਉਂਕਿ ਉੱਥੇ ਇਹੀ ਰਹਿੰਦੇ ਨੇ, ਗੰਗਾ ਜਮਨਾ ਇਹਨਾਂ ਦਾ, ਧੋਤੀ ਔਰ ਉਹੀ ਇਹਨਾਂ ਦਾ ਕਲਚਰ ਹੈ, ਕਾਊ ਬੈਲਟ। ਤੇ ਜੇ ਇਹ ਇਸੇ ਹੀ ਕਨਫਰੰਟੇਸ਼ਨ ਦਾ ਇਹਨਾਂ ਨੇ ਰਾਹ ਲੈਣਾ ਤੇ ਫਿਰ ਉਹ ਜਿਹੜੇ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ, ਫਿਰ ਇਹਨਾਂ ਦਾ ਇਹੀ ਹਾਲ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।